ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਆ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ ਤੇ ਅੱਜ ਅਸੀਂ ਬੜੀ ਇੱਕ ਖਾਸ ਗੱਲ ਕਰਨਾ ਚਾਹੁੰਦੇ ਆ, ਖੁਦਾ ਦੇ ਕਲਾਮ ਚੋਂ ਸਿੱਖਣਾ ਚਾਹੁੰਦੇ ਆ। ਇਹ ਇਫਸੀਓਂ 5 ਬਾਬ ਦੇ ਵਿੱਚ ਜਿਹਦਾ ਜ਼ਿਕਰ ਹੈ ਤੇ ਪਾਲੂਸ ਰਸੂਲ ਨੇ ਜਿਹੜਾ ਕਹਿੰਦਾ ਵੇ ਦਾਵਾ ਕਰਦਾ ਹੈ ਕਿ ਮੈਂ ਕਾਇਮ ਮਕਾਮ ਮਸੀਹ ਹਾਂ, ਉਹਨੇ ਇਫਸਸ ਦੀ ਕਲੀਸਿਆ ਨੂੰ ਖਤ ਲਿਖਿਆ ਤੇ ਉਹਨਾਂ ਨੂੰ ਸਮਝਾਉਣ ਲੱਗਾ ਹੈ ਜਿਹੜੇ ਮਸੀਹੀ ਲੋਕ ਨੇ ਉਹਨਾਂ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ ਥੱਲੇ ਦੁਨੀਆ ਤੇ ਖੁਦਾ ਦੇ ਨਾਲ ਉਹ ਸਮਝਾਉਣਾ ਚਾਹੁੰਦਾ ਹੈ। ਤੇ ਅਸੀਂ ਜ਼ਰਾ ਅੱਜ ਇਹਦੇ ਤੇ ਗੌਰ ਕਰਾਂਗੇ ਤੇ ਮੈਂ ਇਹ ਕਹਾਂਗਾ ਜ਼ਰਾ ਪੂਰੀ ਵੀਡੀਓ ਸੁਣਿਆ ਜੇ ਤੇ ਤਾਂ ਕਿ ਤੁਹਾਨੂੰ ਠੀਕ ਸਮਝ ਆ ਜਾਏ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਇਫਸੀਓਂ 5 ਬਾਬ ਤੇ ਉਹਦੀ 22 ਐਤ ਤੋਂ ਬਲਕਿ 21 ਐਤ ਤੋਂ ਸ਼ੁਰੂ ਕਰਨੇ ਆ। ਲਿਖਿਆ ਤੇ ਮਸੀਹ ਦੇ ਡਰ ਨਾਲ ਇੱਕ ਦੂਜੇ ਦੇ ਤਾਬਿਆ ਰਹੋ। ਐ ਜ਼ਨਾਨੀਓ ਆਪਣੇ ਘਰ ਵਾਲਿਆਂ ਦੀ ਇੰਜ ਤਾਬਿਆ ਹੋਵੋ ਜਿਵੇਂ ਖੁਦਾਵੰਦ ਦੀ, ਕਿਉਂ ਜੋ ਘਰ ਵਾਲਾ ਜ਼ਨਾਨੀ ਦਾ ਸਿਰ ਹੈ, ਜਿਵੇਂ ਮਸੀਹ ਕਲੀਸਿਆ ਦਾ ਸਿਰ ਹੈ ਤੇ ਉਹ ਆਪ ਹੀ ਬਦਨ ਦਾ ਬਚਾਉਣ ਵਾਲਾ ਹੈ। ਪਰ ਜਿਵੇਂ ਕਲੀਸਿਆ ਮਸੀਹ ਦੇ ਤਾਬਿਆਂ ਉਸੇ ਤਰ੍ਹਾਂ ਜ਼ਨਾਨੀਆਂ ਵੀ ਸਭਨਾਂ ਗੱਲਾਂ ਵਿੱਚ ਆਪਣੇ ਘਰ ਵਾਲਿਆਂ ਦੇ ਤਾਬਿਆ ਰਹਿਣ। ਖੁਦਾਵੰਦ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅੱਜ ਦਾ ਜਿਹੜਾ ਮਜ਼ਮੂਨ ਹੈ ਸਾਡਾ, ਅੱਜ ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਉਹ ਬੇਸ਼ੱਕ ਖਾਨਦਾਨ ਵੀ ਹੈ ਤੇ ਕਲੀਸਿਆ ਵੀ ਹੈ ਤੇ ਕਲੀਸਿਆ ਦੇ ਨਾਲ ਯਿਸੂ ਮਸੀਹ ਦਾ ਰਾਬਤਾ ਵੀ ਹੈ। ਅਸੀਂ ਇਹਦੇ ਨਾਲ ਗੱਲ ਕਰਾਂਗੇ। ਅਕਸਰ ਜਦੋਂ ਨਕਾਬ ਪੜਿਆ ਜਾਂਦਾ ਹੈ ਇਹਦੇ ਤੇ ਗੱਲ ਕਰਦੇ ਨੇ ਕਿ ਔਰਤਾਂ ਜਨਾਨੀਆਂ ਆਪਣੇ ਬੰਦਿਆਂ ਦੇ ਤਾਬੇ ਹੋਣ ਤੇ ਇੰਜ ਦੀ ਤਾਬੇ ਹੋਣ ਜਿਵੇਂ ਖੁਦਾ ਦੀ। ਸੁਣਿਆ ਸਾਰਿਆਂ ਨੇ, ਪੜ੍ਹ ਵੀ ਲੈਂਦੇ ਨੇ, ਲੇਕਿਨ ਅੱਜ ਥੋੜਾ ਜਿਹਾ ਇਹਨੂੰ ਸਮਝਦੇ ਆ। ਖੁਦਾ ਦੇ ਕਲਾਮ ਦੇ ਵਿੱਚੋਂ ਇਹ ਗੱਲਾਂ ਸਮਝਣੀਆਂ ਬੜੀਆਂ ਜ਼ਰੂਰੀ ਨੇ। ਦੇਖੋ ਅਸੀਂ ਜ਼ਿੰਦਗੀ ਗੁਜ਼ਾਰਨੇ ਆ ਤੇ ਜਿਹੜੀ ਜਨਾਨੀ ਬੰਦੇ ਦੇ ਤਾਬੇ ਨਹੀਂ ਹੁੰਦੀ, ਬੰਦੇ ਦੀ ਮਰਜ਼ੀ ਨਾਲ ਨਹੀਂ ਚੱਲਦੀ, ਅਸੀਂ ਦੁਨੀਆਦਾਰੀ ਦੇ ਵਿੱਚ ਵੇਖਦੇ ਆ ਕਿ ਉਹ ਬੰਦੇ ਤੋਂ ਝਿੜਕਾਂ ਵੀ ਖਾਂਦੀ ਏ, ਮਾਰ ਵੀ ਖਾਂਦੀ ਏ, ਬੇਇੱਜ਼ਤੀ ਵੀ ਕਰਾਂਦੀ ਏ, ਸਮਝਾਉਂਦਾ ਵੀ ਉਹਦਾ ਬੰਦਾ। ਇੰਜ ਦੇ ਕੰਮ ਦੁਨੀਆ 'ਚ ਪਾਏ ਜਾਂਦੇ ਨੇ। ਕਿਉਂ? ਉਹ ਜਨਾਨੀ ਆਪਣੇ ਬੰਦੇ ਦੇ ਤਾਬੇ ਨਹੀਂ ਹੁੰਦੀ। ਲੇਕਿਨ ਇੱਕ ਮਿਸਾਲ ਦਿੱਤੀ ਗਈ ਏ, ਸਮਝਾਈ ਗਈ ਏ ਇਮਾਨਦਾਰਾਂ ਨੂੰ ਤੇ ਖਾਦਮਾਂ ਨੂੰ ਵੀ। ਦੱਸਿਆ ਇਹ ਗਿਆ ਕਿ ਜਿਵੇਂ ਬੀਵੀ ਦਾ ਸਿਰ, ਜਨਾਨੀ ਦਾ ਸਿਰ ਉਹਦਾ ਬੰਦਾ ਹੈ, ਉਹਦਾ ਸ਼ੌਹਰ ਹੈ, ਤੇ ਉਹਨਾਂ ਦਾ ਸਿਰ ਕਲੀਸਿਆ ਹੈ। ਯਾਨੀ ਬੀਵੀ ਆਪਣੇ ਸ਼ੌਹਰ ਦੇ ਤਾਬੇ ਹੋਵੇ, ਜਨਾਨੀ ਆਪਣੇ ਬੰਦੇ ਦੇ ਤਾਬੇ ਹੋਵੇ ਤੇ ਉਹ ਦੋਵੇਂ ਕਲੀਸਿਆ ਦੇ ਤਾਬੇ ਹੋਣ ਤੇ ਕਲੀਸਿਆ ਯਿਸੂ ਦੇ ਤਾਬੇ ਹੋਵੇ। ਇਹ ਜ਼ਰਾ ਥੋੜੀ ਜਿਹੀ ਤੇ ਗੱਲ ਕਰਨੇ ਆ। ਬੀਵੀ ਤੇ ਆਪਣੇ ਸ਼ੌਹਰ ਦੇ ਤਾਬੇ ਹੋ ਜਾਂਦੀ ਹੈ ਤੇ ਅਸੀਂ ਬੜੇ ਵੇਖੇ ਨੇ ਕਿ ਮੀਆਂ ਬੀਵੀ ਰਲ ਕੇ ਬੜੇ ਵੱਡੇ ਕੰਮ ਵੀ ਕਰ ਜਾਂਦੇ ਨੇ, ਗੁਨਾਹ ਵੀ ਕਰ ਜਾਂਦੇ ਨੇ ਤੇ ਚੰਗੇ ਕੰਮ ਵੀ ਕਰਦੇ ਨੇ ਤੇ ਕਰਦੇ ਦੋਵੇਂ ਰਲ ਕੇ ਨੇ। ਲੇਕਿਨ ਅਸੀਂ ਚੰਗੇ ਕੰਮ ਦੀ ਗੱਲ ਕਰਨ ਲੱਗੇ ਹਾਂ ਅੱਜ ਕਿ ਉਹ ਖੁਦਾ ਦੇ ਡਰ ਤੇ ਉਹਦੇ ਖੌਫ ਦੇ ਵਿੱਚ ਰਹਿੰਦਿਆਂ ਹੋਇਆਂ ਦੋਵੇਂ ਜੀ ਨਾਲੇ ਇਕੱਠੇ ਰਹਿਣ
ਤੇ ਬੀਵੀ ਆਪਣੇ ਬੰਦੇ ਦੇ ਤਾਬੇ ਹੋਵੇ, ਯਾਨੀ ਜਨਾਨੀ ਆਪਣੇ ਬੰਦੇ ਦੇ ਤਾਬੇ ਹੋਵੇ। ਤੇ ਫਿਰ ਉਹ ਦੋਵੇਂ ਕਲੀਸਿਆ ਦੇ ਤਾਬੇ ਹੋਣ, ਚਰਚ ਦੇ ਤਾਬੇ ਹੋਣ, ਯਾਨੀ ਫਾਦਰ ਦੇ ਤਾਬੇ ਹੋਣ, ਪਾਦਰੀ ਦੇ ਤਾਬੇ ਹੋਣ, ਜਿਹੜਾ ਉਹਨਾਂ ਦਾ ਰੂਹਾਨੀ ਤੌਰ ਤੇ ਚਰਚ ਹੈ, ਉਹਦੇ ਕਲੀਸਿਆ ਹੈ, ਉਹਦੇ ਤਾਬੇ ਹੋਣ। ਹੁਣ ਹੁੰਦਾ ਤੇ ਇਹ ਵੇ ਕਿ ਬੰਦਾ ਤੇ ਉਹਦੀ ਬੀਵੀ ਦੋਵੇਂ ਪਾਦਰੀ ਦੇ ਤਾਬੇ ਨੇ, ਤੇ ਪਾਦਰੀ ਨੂੰ ਵੀ ਯਿਸੂ ਮਸੀਹ ਦੇ ਤਾਬੇ ਹੋਣਾ ਚਾਹੀਦਾ ਹੈ ਕਿ ਕਲੀਸਿਆ ਦਾ ਸਿਰ, ਯਾਨੀ ਉਹ ਪਾਦਰੀ ਜਿਹੜਾ ਸਰਬਰਾਹ ਹੈ, ਉਹਦਾ ਸਿਰ ਯਿਸੂ ਮਸੀਹ ਹੈ। ਤੇ ਅੱਜ ਦੇ ਦੌਰ ਦੇ ਵਿੱਚ ਇੱਕ ਬੜਾ ਵੱਡਾ ਇੱਕ ਖਲਾਅ ਪੈਦਾ ਕੀਤਾ ਗਿਆ, ਬੜੀ ਵੱਡੀ ਵਿੱਥ ਪਾ ਦਿੱਤੀ ਗਈ ਹੈ, ਤੇ ਅਸੀਂ ਆਪਣੇ ਕਾਨੂੰਨ ਬਣਾ ਲਏ ਨੇ, ਜਿਵੇਂ ਯਹੂਦੀਆਂ ਨੇ ਆਪਣੇ ਕਾਨੂੰਨ ਬਣਾਏ ਨੇ, ਤੇ ਯਿਸੂ ਮਸੀਹ ਵੇਂਦੇ ਸਨ ਤੇ ਯਿਸੂ ਮਸੀਹ ਉਹਨਾਂ ਨੂੰ ਮਨਾ ਵੀ ਕਰਦੇ ਹਨ। ਜਿਵੇਂ ਮੈਂ ਮਿਸਾਲ ਦੇਣ ਲੱਗਾ ਵਾਂ, ਫਿਰ ਅਸੀਂ ਇੱਥੇ ਦੁਬਾਰਾ ਗੱਲ ਕਰਨੇ ਆ। ਯਿਸੂ ਮਸੀਹ ਦੇ ਕੋਲ ਕੁਝ ਯਹੂਦੀ ਆਏ, ਫਕੀਰ ਫਰੀਸੀ, ਤੇ ਉਹ ਕਹਿੰਦੇ ਨੇ, ਉਸਤਾਦ, ਇਹ ਤੇਰੇ ਸ਼ਾਗਿਰਦ ਹੱਥ ਧੋ ਕੇ ਰੋਟੀ ਨਹੀਂ ਖਾਂਦੇ, ਬਾਜ਼ਾਰੋਂ ਆ ਜਾਣ ਤੇ ਨਹਾਉਂਦੇ ਨਹੀਂ, ਇਹ ਨਾਪਾਕ ਰਹਿੰਦੇ ਨੇ। ਲੇਕਿਨ ਯਿਸੂ ਮਸੀਹ ਨੇ ਉਹਨਾਂ ਨੂੰ ਸਮਝਾਇਆ ਕਿ ਜੋ ਕੁਝ ਖਾਂਦਾ ਬੰਦਾ ਉਹਦੇ ਨਾਲ ਨਾਪਾਕ ਨਹੀਂ ਹੁੰਦਾ, ਲੇਕਿਨ ਜੋ ਅੰਦਰੋਂ ਬੁਰੀਆਂ ਛਾਵਾਂ ਨਿਕਲਦੀਆਂ ਨੇ ਉਹ ਬੰਦੇ ਨੂੰ ਨਾਪਾਕ ਕਰਦੀਆਂ ਨੇ। ਅਸੀਂ ਉਹ ਕਾਨੂੰਨ ਜਿਹੜੇ ਯਹੂਦੀਆਂ ਨੇ ਆਪ ਬਣਾਏ ਸਨ, ਉਹ ਉਹਦੇ ਤੇ ਅਮਲ ਜ਼ਿਆਦਾ ਕਰਾਉਂਦੇ ਹਨ ਤੇ ਖੁਦਾ ਦੇ ਕੰਮ ਤੇ ਘੱਟ ਕਰਾਉਂਦੇ ਹਨ। ਤੇ ਅੱਜ ਖੁਦਾ ਦੇ ਖਾਦਮ, ਕੁਛ ਮੁਬਸ਼ਰ, ਕੋਈ ਪਾਦਰੀ, ਉਹਨਾਂ ਨੇ ਇੰਜ ਦਾ ਕੰਮ ਕਰ ਲਿਆ ਵੇ ਕਿ ਉਹ ਖੁਦਾਵੰਦ ਦੇ ਨਾਲ, ਯਿਸੂ ਦੇ ਨਾਲ ਤੇ ਉਹਨਾਂ ਦਾ ਰਾਬਤਾ ਘੱਟ ਏ, ਯਿਸੂ ਦੇ ਨਾਲ ਤੇ ਉਹਨਾਂ ਦੀ ਗੱਲਬਾਤ ਘੱਟ ਏ, ਯਿਸੂ ਦਾ ਡਰ ਤੇ ਖੌਫ ਇੰਨਾ ਨਹੀਂ ਜਿੰਨਾ ਅਲਾਇੰਸ ਦੇ ਵਿੱਚ ਹੋ ਕੇ ਕਰਦੇ ਨੇ। ਅਲਾਇੰਸਾਂ ਬਣੀਆਂ ਨੇ, ਇਹ ਗਰੁੱਪ ਬਣ ਗਿਆ, ਉਹ ਗਰੁੱਪ ਬਣ ਗਿਆ, ਤੇ ਉਹ ਗਰੁੱਪ ਹੋ ਕੇ ਇੱਕ ਦੂਜੇ ਦੇ ਤਾਬੇ ਹੁੰਦੇ ਨੇ ਤੇ ਖੁਦਾ ਦੇ ਤਾਬੇ ਨਹੀਂ ਰਹਿੰਦੇ। ਇਸ ਲਈ ਕਿ ਉਹ ਕਹਿੰਦੇ ਨੇ, ਅਲਾਇੰਸ 'ਚ ਮੈਂ ਚਲਾ ਗਿਆ ਵਾਂ, ਮੈਂ ਫਲਾਂ ਗਰੁੱਪ ਚਲਾ ਗਿਆ ਵਾਂ, ਮੈਂ ਵੱਡਾ ਪਾਦਰੀ ਹੋ ਗਿਆ, ਮੈਂ ਵੱਡਾ ਇਮਾਨਦਾਰ ਹੋ ਗਿਆ, ਹੁਣ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਮੇਰਾ ਟਾਰਗੇਟ ਇਹ ਵੇ। ਲੇਕਿਨ ਮੇਰੇ ਭਰਾਓ, ਮੇਰੇ ਖਾਦਮੋ, ਮੇਰੇ ਦੋਸਤੋ, ਮੇਰੀ ਗੱਲ ਨੂੰ ਸਮਝੋ ਬੱਚਿਓ, ਖੁਦਾ ਦੇ ਨਾਲ ਚੱਲਣਾ ਤੇ ਖੁਦਾ ਦੇ ਡਰ ਤੇ ਖੌਫ 'ਚ ਰਹਿਣਾ, ਇਹ ਵੇ ਟਾਰਗੇਟ। ਇਕੱਠੇ ਹੋਣਾ, ਉਹਦੀ ਐਬਜੋਈ ਕਰ, ਉਹਦੀ ਐਬਜੋਈ ਕਰ, ਉਹਦੇ ਤੇ ਉਂਗਲੀ ਚੁੱਕ, ਉਹਦੇ ਤੇ ਉਂਗਲੀ ਚੁੱਕ, ਕੀ ਅਸੀਂ ਕਰ ਲਿਆ? ਉਹ ਜਿਹੜੇ ਖਾਦਮ ਨੇ, ਅੱਜ ਗੌਰ ਨਾਲ ਸਮਝ ਲਓ, ਖੁਦਾ ਦੇ ਖਾਦਮੋ, ਤੁਹਾਡਾ ਖੁਦਾਵੰਦ ਦੇ ਨਾਲ ਤਾਬੇ ਰਹਿਣਾ ਜ਼ਰੂਰੀ ਹੈ। ਅਲਾਇੰਸਾਂ ਦੇ ਵਿੱਚ ਗਰੁੱਪ ਬਣਾਣੇ, ਲੜਾਈਆਂ ਕਰਨੀਆਂ, ਝਗੜੇ ਕਰਨੇ, ਉਹਨੂੰ ਕੱਢੋ, ਉਹਨੂੰ ਫੜੋ, ਉਹ ਭਾਈ ਕੀ ਕਰਦੇ ਹੋ ਬੈ? ਕਲੀਸਿਆ ਦਾ ਸਿਰ ਯਿਸੂ ਮਸੀਹ ਹੈ, ਤੇ ਕਲੀਸਿਆ ਦਾ ਮੁਕੰਮਲ ਤੌਰ ਤੇ, ਯਾਨੀ ਪਾਦਰੀ ਦਾ ਤੇ ਲੋਕਾਂ ਦਾ ਮੁਕੰਮਲ ਤੌਰ ਤੇ ਰਾਬਤਾ ਖੁਦਾ ਦੇ ਨਾਲ ਹੋਣਾ ਚਾਹੀਦਾ ਕਿ ਉਹ ਸਿਰ ਹੋਏ। ਅਸੀਂ ਵਿੱਚ ਸਿਰ ਅਲਾਇੰਸਾਂ ਨੂੰ ਬਣਾ ਲਿਆ, ਕੋਈ ਅਲਾਇੰਸ ਦਾ ਚੇਅਰਮੈਨ, ਸਾਰੇ ਕੰਮ ਛੱਡੋ ਜੀ, ਇੱਧਰ ਆ ਜਾਓ, ਉਹ ਕੀ ਕਰਦੇ ਹੋ ਬੈ? ਆਪਣੇ ਕਾਨੂੰਨ, ਆਪਣੇ ਤੌਰ ਤਰੀਕੇ, ਅਸੀਂ ਆਪਣਾ ਤਰੀਕਾ ਹੀ ਵਿਗਾੜ ਲਿਆ। ਮਸੀਹੀ ਮੁਆਸ਼ਰਾ ਇੰਜ ਦਾ ਹੋਣਾ ਚਾਹੀਦਾ ਸੀ। ਪੌਲੁਸ ਰਸੂਲ ਕਹਿੰਦਾ, ਜਨਾਨੀ ਬੰਦੇ ਦੇ ਤਾਬੇ ਹੋਵੇ ਤੇ ਦੋਵੇਂ ਮਿਲ ਕੇ ਅੱਗੋਂ ਕਲੀਸਿਆ ਦੇ ਤਾਬੇ ਹੋਣ, ਤੇ ਕਲੀਸਿਆ ਯਿਸੂ ਦੇ ਤਾਬੇ ਹੋਵੇ। ਤੇ ਅਸੀਂ ਇੰਜ ਦੇ ਕੰਮ ਕਰ ਲਏ ਨੇ, ਕੋਈ ਗਰੁੱਪ ਬਣਾ ਲਿਆ, ਕੋਈ ਲਾਇੰਸਾਂ ਬਣਾ ਲਈਆਂ ਨੇ। ਜਿਹਨੇ, ਜ਼ਰਾ ਗੌਰ ਨਾਲ ਸੁਣੋ, ਇੰਜ ਦਾ ਅਸੀਂ ਆਪਣਾ ਤੌਰ ਤਰੀਕਾ ਕਰ ਲਿਆ। ਉਹ ਜਿਨ੍ਹਾਂ ਨੇ ਸਾਡੀ ਖਿਦਮਤ ਵੇਖੀ ਤੇ ਉਹਨਾਂ ਨੇ ਮਿਸ਼ਨ ਦਿੱਤੀ, ਪਲੇਟਫਾਰਮ ਦਿੱਤਾ, ਇਹ ਲੋ ਫੜੋ, ਜਾ ਕੇ ਖਿਦਮਤ ਕਰੋ, ਮਖਸੂਸ ਕੀਤਾ। ਜਿਹੜੀ ਜਮਾਤ ਨੇ ਮਖਸੂਸ ਕੀਤਾ, ਅਸੀਂ ਉਸ ਜਮਾਤ ਵੱਲ ਵੇਂਦੇ ਨਹੀਂ ਤੇ ਅਲਾਇੰਸਾਂ ਵੱਲ ਭੱਜੇ ਫਿਰਨੇ ਆ। ਯਾਨੀ ਕਿ ਕਲੀਸਿਆ ਤੇ ਖੁਦਾ ਦੇ ਦਰਮਿਆਨ ਅਲਾਇੰਸਾਂ ਆ ਗਈਆਂ ਨੇ, ਗਰੁੱਪ ਬੰਦੀ ਆ ਗਈ ਹੈ, ਤੇ ਹੱਦ ਤੋਂ ਜ਼ਿਆਦਾ ਦੂਜੇ ਕੰਮ ਆ ਗਏ ਨੇ ਜਿਹੜੇ ਅਸੀਂ ਆਪ ਤਿਆਰ ਕੀਤੇ ਨੇ। ਇਹੋ ਹੀ ਵਜ੍ਹਾ ਹੈ ਕਿ ਅੱਜ ਦਾ ਇਮਾਨਦਾਰ, ਅੱਜ ਦਾ ਖਾਦਮ
ਪਸਤੀ 'ਚ ਜਾ ਰਿਹਾ ਹੈ ਤੇ ਨਾਲ ਕਲੀਸਿਆ ਵੀ ਪਸਤੀ ਜਾ ਰਹੀ ਹੈ। ਉਹਦੀ ਸੋਚ, ਉਹਦਾ ਟਾਰਗੇਟ ਅਲਾਈਅੰਸਾਂ 'ਚ ਜਾਣ ਦਾ ਹੈ, ਉਹਦਾ ਟਾਰਗੇਟ ਗਰੁੱਪ ਜਾਣ ਦਾ ਹੈ, ਉਹਦਾ ਟਾਰਗੇਟ ਅਹੁਦੇਦਾਰ ਬਣਨ ਦਾ ਹੈ, ਉਹਦਾ ਟਾਰਗੇਟ ਦੂਜਿਆਂ ਨੂੰ ਡੇਗਣ ਦਾ ਹੈ। ਲੇਕਿਨ ਅਸੀਂ ਕੀ ਕਰਨ ਰਹੇ ਹਾਂ? ਸਾਡਾ ਰਾਬਤਾ ਖੁਦਾ ਦੇ ਨਾਲ ਹੈ? ਕਿਹੜੀ ਸੋਚ 'ਚ ਪੈ ਗਏ ਅਸੀਂ? ਅੱਜ ਮੈਂ ਆਪਣੇ ਸਾਰੇ ਹਮ ਖਿਦਮਤ ਭਰਾਵਾਂ ਅੱਗੇ ਤੇ ਇਮਾਨਦਾਰਾਂ ਅੱਗੇ ਇਹ ਕਹਿਣਾ ਚਾਹੁੰਦਾ ਵਾਂ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਅਦਾਲਤ ਕਰਨਾ ਖਾਦਮ ਦਾ ਕੰਮ ਨਹੀਂ। ਆਪਣੇ ਟਰੈਕ ਤੋਂ ਫਿਰ ਗਿਆ ਤੇ ਅੱਜ ਇਹ ਵੀ ਦੱਸਣਾ ਚਾਹਨਾ, ਜੇ ਅਲਾਇੰਸਾਂ ਚਲੇ ਗਏ, ਗਰੁੱਪ ਬੰਦੀਆਂ ਚਲੇ ਗਏ, ਅਹੁਦੇਦਾਰ ਬਣ ਗਏ, ਦੂਜਿਆਂ ਤੇ ਹਕੂਮਤ ਕਰਨ ਲੱਗ ਪਏ, ਤੇ ਸਮਝ ਲਓ ਇਹ ਵੀ ਟਰੈਕ ਤੋਂ ਹਟ ਗਏ। ਇਹ ਇਬਲੀਸ ਦਾ ਕੰਮ ਹੈ। ਅਸੀਂ ਆਪਣੇ ਆਪ ਨੂੰ ਸੰਭਾਲੀਏ ਤੇ ਖੁਦਾ ਦੇ ਤਾਬੇ ਹੋਈਏ। ਜਿਹੜਾ ਕੰਮ ਖੁਦਾ ਨੇ ਦਿੱਤਾ ਕਰਨ ਲਈ ਉਹ ਕਰੀਏ। ਜਿਹੜੀ ਜਮਾਤ ਨੇ ਸਾਨੂੰ ਖੜਾ ਕੀਤਾ, ਅਸੀਂ ਅਗਰ ਥੋੜੀ ਜਿਹੀ ਤਾਬੇਦਾਰੀ ਕਰੀਏ ਤੇ ਉਹਨਾਂ ਦੀ ਕਰੀਏ, ਨਹੀਂ ਤੇ ਖੁਦਾ ਦੇ ਤਾਬੇ ਹੋ ਕੇ ਜ਼ਿੰਦਗੀ ਗੁਜ਼ਾਰੀਏ। ਤੇ ਆਪਣੀ ਵੀ, ਆਪਣੀ ਔਲਾਦ ਦੀ ਵੀ, ਤੇ ਆਪਣੀ ਉਹ ਔਲਾਦ, ਉਹ ਲੋਕ ਜਿਹੜੇ ਖੁਦਾ ਨੇ ਸਾਨੂੰ ਦਿੱਤੇ ਨੇ, ਉਹਨਾਂ ਨੂੰ ਵੀ ਲੈ ਕੇ ਅਸੀਂ ਖੁਦਾ ਦੇ ਹਜ਼ੂਰ ਰਹੀਏ ਤੇ ਖੁਦਾ ਦੀ ਮਰਜ਼ੀ ਨਾਲ ਚੱਲੀਏ, ਖੁਦਾ ਦੇ ਡਰ ਤੇ ਖੌਫ 'ਚ ਚੱਲੀਏ। ਤੇ ਇਸ ਲਈ ਇਹ ਕੰਮ ਛੱਡੋ ਜਿਹੜੇ ਆਪਣੇ ਕਾਨੂੰਨ ਬਣਾਏ। ਇਹ ਆਪਣੇ ਕਾਨੂੰਨ ਬਣਾਉਣ ਨਾ ਅਸੀਂ ਖੁਦਾ ਦੇ ਆਇਨ ਤੇ ਖੁਦਾ ਦੇ ਹੁਕਮਾਂ ਨੂੰ ਪਿੱਛੇ ਕਰ ਦਿੰਦੇ ਆ ਤੇ ਇਹਨਾਂ ਨੂੰ ਅੱਗੇ ਕਰ ਦਿੰਦੇ ਆ। ਇਸ ਲਈ ਇਹਨਾਂ ਨੂੰ ਛੱਡੋ ਤੇ ਖੁਦਾ ਦੇ ਕੰਮ ਦੇ ਵੱਲ ਧਿਆਨ ਦਿਓ, ਖੁਦਾ ਦੀ ਖਿਦਮਤ ਵੱਲ ਧਿਆਨ ਦਿਓ ਤੇ ਖੁਦਾ ਦੇ ਡਰ ਤੇ ਉਹਦੇ ਖੌਫ 'ਚ ਜ਼ਿੰਦਗੀ ਗੁਜ਼ਾਰੋ। ਮੈਂ ਈਮਾਨ ਰੱਖਣਾ ਕਿ ਤੁਸੀਂ ਠੀਕ ਗੱਲ ਸਮਝੀ ਹੋਏਗੀ। ਅਸੀਂ ਫਿਰ ਇਹਦੇ ਤੇ ਗੱਲ ਕਰਾਂਗੇ, ਫਿਰ ਇਹਨੂੰ ਖੋਲਾਂਗੇ ਥੋੜਾ ਜਿਹਾ ਤੇ ਸਮਝਾਂਗੇ ਕਿ ਅਸੀਂ ਆਪਣੇ ਟਰੈਕ ਤੋਂ ਹਟ ਤੇ ਨਹੀਂ ਗਏ, ਕਿਤੇ ਆਪਣੀ ਸਿਮਤ ਤੋਂ ਅਸੀਂ ਪਿੱਛੇ ਤੇ ਨਹੀਂ ਹੋ ਗਏ, ਜਿਹੜੀ ਖਿਦਮਤ ਖੁਦਾ ਨੇ ਦਿੱਤੀ ਉਹਦੇ ਤੋਂ ਅਸੀਂ ਡਾਵਾਂਡੋਲ ਤੇ ਨਹੀਂ ਹੋ ਗਏ। ਆਓ ਆਪਣੇ ਆਪ ਨੂੰ ਸੰਭਾਲੀਏ ਤੇ ਖੁਦਾ ਦੀ ਖਿਦਮਤ 'ਚ ਅੱਗੇ ਵਧੀਏ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।